ਮਸਲਾ ਤਾਂ ਸਾਡਾ ਅਸੀਂ ਆਪਦਾ ਕ੍ਰੀਏਟ ਆਪ ਹੀ ਕੀਤਾ, ਕਿਉਂਕਿ ਇੱਕ ਦੋ ਇੱਕ ਲੜਕੀ ਇੱਕ ਲੜਕਾ ਸਿਰਫ ਪੰਜਾਬ ਦੀ ਟੋਟਲੀ ਐਵੇਂ ਆ। ਤੇ ਜਿਹੜਾ ਇੱਕ ਸਾਡਾ ਹੈ ਉਹਦੀ ਪੂਰੀ ਕੋਸ਼ਿਸ਼ ਹੈ ਕਿ ਮੈਂ ਇੰਡੀਆ 'ਚ ਨਹੀਂ, ਜਾਂ ਮੈਂ ਕੈਨੇਡਾ ਜਾਵਾਂ ਜਾਂ ਮੈਂ ਅਮਰੀਕਾ ਜਾਵਾਂ। ਨਹੀਂ, ਅਸੀਂ ਆਪ ਹੀ ਆਪਦਾ ਨੁਕਸਾਨ ਕਰ ਰਹੇ ਹਾਂ। ਅਸੀਂ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਕਰ ਲਓ ਜਾਂ ਛੋਟੀ ਸੋਚ ਨੇ ਸਾਡੀ ਇੱਕ ਬੱਚਾ ਮੁੰਡਾ ਦਾ ਖਾਸ ਕਰਕੇ ਇੱਕ ਹੈ ਨਾ ਜੀ। ਅੱਛਾ ਜੀ। ਅੱਲਾ ਲੋ ਕਿਉਂ ਨਹੀਂ ਹੁੰਦੇ, ਅਸੀਂ ਆਪ ਹੀ ਨਹੀਂ ਕਰਦੇ। ਅੱਛਾ, ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੈ, ਅਸੀਂ ਕਹਿੰਦੇ ਆ ਵੀ ਸਾਡੀ ਜ਼ਮੀਨ ਡਿਬੇਟ ਹੋ ਜਾਏ। ਸਾਡੀ ਸੌੜੀ ਸੋਚ ਨੇ ਸਾਨੂੰ ਸੌੜਿਆਂ ਕਰਤਾ। ਐਡੀ ਸਾਡੀ ਪੰਜਾਬੀਅਤ ਬੋਲੀ, ਇੰਨਾ ਸਾਡੇ ਕੋਲ ਵਿਰਸਾ, ਇੰਨਾ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਇੱਥੇ ਆਣ ਕੇ ਅਸੀਂ ਮਾਰ ਖਾ ਗਏ। ਤੇ ਮੇਰਾ ਖਿਆਲ ਹੈ ਵੀ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਜਨਰੇਸ਼ਨ ਹੋਵੇਗੀ, ਉਹ ਸਮਝਣਗੇ ਇੱਕ ਕੁੜੀ ਹੋਵੇ ਯਾਰ ਆਨੰਦ ਲਾਵਾਂਗੇ ਵਿਆਹ ਕੇ, ਆਪਦੇ ਘਰੇ ਜਾਵੇਗੀ। ਕਿਸੇ ਨੇ ਦਵਾਈ ਦਵਾਉਣੀ ਹੀ ਨਹੀਂ ਜੀ। ਬੁੱਢਾ ਤਾਂ ਆਪਦਾ ਆਪ ਹੀ ਕਰੇਗਾ ਜੋ ਕੁਝ ਕਰੇਗਾ। ਬੇਲੀਓ, ਮੈਂ ਮੀਆਂ ਆਸਫ ਅਲੀ ਤੇ ਅੱਜ ਮੌਜੂਦ ਆ ਅਸੀਂ ਕੁਝ ਸਿੱਖ ਸੰਗਤਾਂ ਦੇ ਨਾਲ ਜਿਹੜੇ ਬਾਬਾ ਜੀ ਗੁਰੂ ਨਾਨਕ ਜੀ ਦੇ 555ਵੇਂ ਗੁਰਪੁਰਬ ਲਈ ਆਈਆਂ ਹੋਈਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਇੱਕ ਬੱਚਾ ਸਾਡਾ ਪੰਜਾਬੀਆਂ ਦਾ ਤਕਰੀਬਨ ਇੱਕ ਕਿਉਂ ਇਹ ਅਸੀਂ ਆਪ ਹੀ ਆਪਦਾ ਨੁਕਸਾਨ ਕਰ ਰਹੇ ਹਾਂ। ਅਸੀਂ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਕਰ ਲਓ ਜਾਂ ਛੋਟੀ ਸੋਚ ਨੇ ਸਾਡੀ ਇੱਕ ਬੱਚਾ ਮੁੰਡਾ ਦਾ ਖਾਸ ਕਰਕੇ ਇੱਕ ਹੈ ਨਾ ਜੀ। ਅੱਛਾ ਜੀ। ਮਸਲਾ ਤਾਂ ਸਾਡਾ ਅਸੀਂ ਆਪਦਾ ਕ੍ਰੀਏਟ ਆਪ ਹੀ ਕੀਤਾ, ਕਿਉਂਕਿ ਇੱਕ ਦੋ ਇੱਕ ਲੜਕੀ ਇੱਕ ਲੜਕਾ ਸਿਰਫ ਪੰਜਾਬ ਦੀ ਟੋਟਲੀ ਐਵੇਂ ਆ। 90% ਤਾਂ ਤਕਰੀਬਨ ਐਵੇਂ ਆ ਨਾ। ਤੇ ਜਿਹੜਾ ਇੱਕ ਸਾਡਾ ਹੈ ਉਹਦੀ ਪੂਰੀ ਕੋਸ਼ਿਸ਼ ਹੈ ਕਿ ਮੈਂ ਇੰਡੀਆ 'ਚ ਨਹੀਂ, ਜਾਂ ਮੈਂ ਕੈਨੇਡਾ ਜਾਵਾਂ ਜਾਂ ਮੈਂ ਅਮਰੀਕਾ ਜਾਵਾਂ। ਨਹੀਂ, ਇੱਕ ਕੋਈ ਬਾਈ ਨੇਚਰ ਇੱਕ ਹੁੰਦਾ ਹੀ ਨਹੀਂ। ਅੱਲਾ ਨਹੀਂ, ਅੱਲਾ ਲੋ ਕਿਉਂ ਨਹੀਂ ਹੁੰਦੇ, ਅਸੀਂ ਆਪ ਹੀ ਨਹੀਂ ਕਰਦੇ। ਅੱਛਾ, ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੈ, ਅਸੀਂ ਕਹਿੰਦੇ ਆ ਵੀ ਸਾਡੀ ਜ਼ਮੀਨ ਡਿਬੇਟ ਹੋ ਜਾਏ। ਅੱਛਾ, ਸਾਡੀ ਸੌੜੀ ਸੋਚ ਨੇ, ਸਾਡੀ ਸੌੜੀ ਸੋਚ ਨੇ ਸਾਨੂੰ ਸੌੜਿਆਂ ਕਰਤਾ। ਐਡੀ ਸਾਡੀ ਪੰਜਾਬੀਅਤ ਬੋਲੀ, ਇੰਨਾ ਸਾਡੇ ਕੋਲ ਵਿਰਸਾ, ਇੰਨਾ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਇੱਥੇ ਆਣ ਕੇ ਅਸੀਂ ਮਾਰ ਖਾ ਗਏ। ਅੱਛਾ, ਯਾਨੀ ਕਿ ਬਸ ਚਾਹੁੰਦੇ ਹੀ ਨਹੀਂ ਕਿ ਹੁਣ ਇੱਕ ਤੋਂ ਵੱਧ ਹੋਵੇ। ਇੱਕ ਤੋਂ ਵੱਧ ਚਾਹੁੰਦੇ ਨਹੀਂ। ਅੱਛਾ, ਤੇ ਮੇਰਾ ਖਿਆਲ ਹੈ ਵੀ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਜਨਰੇਸ਼ਨ ਹੋਵੇਗੀ, ਉਹ ਸਮਝਣਗੇ ਇੱਕ ਕੁੜੀ ਹੋਵੇ ਯਾਰ ਆਨੰਦ ਲਾਵਾਂਗੇ ਵਿਆਹ ਕੇ, ਆਪਦੇ ਘਰੇ ਜਾਵੇਗੀ, ਬਸ ਠੀਕ ਠਾਕ ਜੀ। ਇਹ ਵੀ ਗੱਲ ਹੈ। ਅਗਲੀ ਜਿਹੜੀ ਜਨਰੇਸ਼ਨ ਹੈ ਨਾ, ਉਹ ਚਾਹੁੰਦੀ ਹੈ ਵੀ ਇੱਕ ਬੇਟੀ ਹੋਵੇ, ਉਹ ਵੀ ਆਪਦੇ ਘਰੇ ਚਲੀ ਜਾਏਗੀ, ਅਸੀਂ ਆਨੰਦ ਲਵਾਂਗੇ। ਬਾਬਾ ਬੁੱਢਾ ਪਿੱਛੇ ਬਿਮਾਰ ਹੋ ਜੀ, ਉਹਨੂੰ ਦਵਾਈ ਦਾਰੂ ਕਿਸੇ ਨੇ ਦਵਾਈ ਦਵਾਉਣੀ ਹੀ ਨਹੀਂ ਜੀ। ਬੁੱਢਾ ਤਾਂ ਆਪਦਾ ਆਪ ਹੀ ਕਰੇਗਾ ਜੋ ਕੁਝ ਕਰੇਗਾ। ਕੱਲ ਮੈਂ ਸਰ ਨਾਲ ਗੱਲ ਕਰਦਾ ਪਿਆ ਸਾਂ, ਅਸੀਂ ਮੋਬਾਈਲ 'ਚ ਸਾਰਾ ਕੁਝ ਫੀਡ ਕਰਦੇ ਰਹੇ, ਉਹ ਜੋ ਫੋਟੋ ਵਗੈਰਾ ਤੁਹਾਡੀਆਂ, ਇਹ ਕਹਿੰਦੇ ਵੀ ਇਹ ਕਿਸ ਕੰਮ ਆਉਣਗੀਆਂ। ਮੈਂ ਕਿਹਾ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਨਾ ਪਾਣੀ ਨਾ ਕੁਛ। ਆਪਦਾ ਮੋਬਾਈਲ ਖੋਲਾਂਗੇ ਤੇ ਮੋਬਾਈਲ ਖੋਲ ਕੇ ਆਪਾਂ ਥੋੜੀਆਂ ਵਾਲੀਆਂ ਫੋਟੋਆਂ ਵੇਖ ਕੇ ਗੁਜ਼ਾਰਾ ਕਰ ਲਾਂਗੇ, ਕਿਉਂਕਿ ਇਹ ਆਪਣੇ ਬਜ਼ੁਰਗਾਂ ਕੋਲ ਸਾਧਨ ਨਹੀਂ ਸੀਗਾ। ਸਾਡੇ ਕੋਲ ਇਹ ਜਿਹੜਾ ਮੋਬਾਈਲ ਹੈ, ਇਹ ਐਂਡ ਸਮੇਂ ਤੱਕ ਸ਼ਾਇਦ ਐਂਟਰਟੇਨਮੈਂਟ ਦਾ ਜਾਂ ਲਾ ਲਓ ਵੀ ਸਾਡੀ ਯਾਦ ਦਾ ਇੱਕ ਸਾਧਨ ਹੈ, ਨਹੀਂ ਤਾਂ ਸਾਨੂੰ ਕਿਸੇ ਨੇ। ਫਿਰ ਤੁਸੀਂ ਬਚਾਈ ਕਿਹਦੇ ਵਾਸਤੇ ਜਦੋਂ ਤੁਹਾਡੇ ਕੋਲੇ ਤਾਂ ਕੁਝ ਬਚਾ ਨਾ? ਕੀ ਫਾਇਦਾ ਐਸੀ ਜ਼ਮੀਨ ਬਚਾਉਣ ਦਾ? ਬਸ ਇਹ ਹੀ ਹੈ ਜੀ। ਅਸੀਂ ਆਪ ਇਸ ਗੱਲ ਨੂੰ ਸੋਚਦੇ ਹਾਂ। ਮੇਰੇ ਦਾਦੇ ਦਾ 1.25 ਮਰਬਾ ਸੀ ਤੇ ਮੇਰੇ ਫਾਦਰ ਨੂੰ 6 ਕਿੱਲੇ ਆਏ, ਤੇ ਅਸੀਂ ਅੱਗੇ 2 ਭਰਾ ਤੇ ਸਾਨੂੰ ਆ ਗਏ 3 ਤੇ ਮੇਰੇ ਅੱਗੇ 3 ਮੁੰਡੇ ਆ। ਸਾਨੂੰ ਜ਼ਮੀਨ ਦੀ ਨਾ ਲੋੜ ਆ, ਨਾ ਮੈਨੂੰ ਜ਼ਮੀਨ ਦੀ ਲੋੜ ਪੈਂਦੀ। ਮੈਨੂੰ ਬਾਹਰੋਂ ਰੱਬ ਜ਼ਮੀਨ ਨਾਲੋਂ ਜ਼ਿਆਦਾ ਦੇਈ ਜਾਂਦਾ। ਇਹ ਰੋਜ਼ੀ ਰੋਟੀ ਉਹਦੇ ਕੋਲੇ ਆ ਜਿਹਨੇ ਇਨਸਾਨ ਨੂੰ ਪੈਦਾ ਕੀਤਾ। ਰਿਜ਼ਕ ਤੁਹਾਡੀ ਕਿਸਮਤ ਦਾ ਲਿਖ ਦਿੱਤਾ। ਇਹ ਐਵੇਂ ਕਿ ਸਾਡੀ ਸੋਚ ਆ, ਜੇ ਜ਼ਮੀਨ ਵੰਡੀ ਗਈ ਤੇ ਪਤਾ ਨਹੀਂ ਕੀ ਬਸ ਸੋਚ। ਇਹ ਦੱਸੋ, ਤੁਹਾਡੇ ਪਿੰਡ ਦੇ ਵਿੱਚ ਕਈ ਘਰ ਐਸੇ ਹੋਣੇ ਜਿਨ੍ਹਾਂ ਦੀ ਇੱਕ ਵੀ ਮਰਲਾ ਜ਼ਮੀਨ ਨਹੀਂ। ਬਿਲਕੁਲ ਸਹੀ ਗੱਲ, ਚੰਗੇ ਭਲੇ ਹੋਣੇ, ਬਿਲਕੁਲ ਚੰਗੇ, ਪਰ ਬੱਚੇ ਉਹ ਵੀ ਨਹੀਂ 2 ਕਰਦੇ ਜੀ। ਅੱਛਾ, ਉਹ ਵੀ ਨਹੀਂ ਕਰਦੇ। ਜੇ ਉਹ ਚੰਗੇ ਭਲੇ ਨੇ ਤੇ ਇਹਦਾ ਮਤਲਬ ਇਹ ਨਹੀਂ ਵੀ ਉਹ 7 ਬੱਚੇ ਪੈਦਾ ਕਰ ਰਹੇ ਨੇ। ਤੁਹਾਡੇ ਹੁਣ ਰਿਵਾਜ ਬਣ ਗਿਆ, ਸਾਡੇ ਰਿਵਾਜ ਬਣ ਗਿਆ, ਅਸੀਂ ਇੱਕ ਰਿਵਾਜ ਬਣ ਗਿਆ। ਅਸੀਂ ਇਸ ਗੱਲ ਨੂੰ ਦੇਖ ਕੇ ਉਹ ਸਾਡੇ ਜਿਹੜੇ ਮੁਸਲਮਾਨ ਲੋਕ ਉਹ ਵੀ ਇੱਕ ਕਿਤੇ ਆ ਗਏ। ਅਸੀਂ ਤਾਂ ਜੇ ਕਿਸੇ ਦੇ 4 ਬੱਚੇ ਹੋਣ ਤੇ ਸਾਨੂੰ ਦੱਸਣ ਲੱਗਿਆ ਸ਼ਰਮ ਆਉਂਦੀ ਯਾਰ ਸਾਡੇ 4 ਬੱਚੇ ਨੇ। ਕਿਉਂ? ਅੱਛਾ, ਕਿਉਂਕਿ ਸਾਡੀ ਸੋਚ ਉੱਥੇ ਅਟਕ ਗਈ ਜੀ। ਸਾਡੇ ਥੋੜੇ ਹੁਣ ਤਾਂ ਸਾਨੂੰ ਤਾਂ ਆਉਂਦੀ ਹੈ, ਕਹਿੰਦਾ ਵੀ ਤੇਰੇ 2 ਹੀ ਆ। ਰਿਸ਼ਤਾ ਕਰਨ ਚਲਾ ਜੇ ਤਾਂ ਪੁੱਛਦੇ, ਰਿਸ਼ਤਾ ਪੁੱਛਣ ਚਲਾ ਜੇ ਉਹ ਪੁੱਛਦੇ ਨੇ ਵੀਰ ਜੀ ਤੁਹਾਡਾ ਪਰਿਵਾਰ ਕਿੰਨਾ, ਬੱਚੇ ਕਿੰਨੇ ਜੀ? ਜੀ ਇੱਕ ਬੇਟਾ। ਹਾਂ, ਬਹੁਤ ਬੈਟਰ ਹੈ ਜੀ, ਆਹ ਠੀਕ ਹੈ। ਕੁੜੀ ਵੀ ਪਹਿਲਾਂ ਇਹ ਸੋਚੇਗੀ ਹਾਂ ਪਰਿਵਾਰ ਕਿੱਡਾ ਛੋਟਾ ਪਰਿਵਾਰ ਹੈ, ਉੱਥੇ ਅਸੀਂ ਸੈੱਟ ਹਾਂ ਜੀ। ਵੱਡੇ ਪਰਿਵਾਰ ਵਿੱਚ ਕੋਈ ਰਹਿ ਕੇ ਰਾਜੀ ਨਹੀਂ।
ਵੈਸੇ ਇਹਦੇ ਉੱਤੇ ਕੈਂਪੇਨ ਚਲਾਉਣ ਦੀ ਜ਼ਰੂਰਤ ਹੈ ਜ਼ਰੂਰਤ ਹੈ ਜੀ। ਜ਼ਿਆਦਾ ਕਰੋ। ਪਰਿਵਾਰ ਸੁਖੀ ਪਰਿਵਾਰ ਉਹ ਜ਼ਮੀਨ ਦੀ ਗੱਲ ਕਰ ਲਓ ਜੀ। ਇਹ ਜਿਹੜੇ ਚਲਾਉਣ ਵਾਲੇ ਜਿਹੜੇ ਇਹ ਗੱਲ ਕਹਿੰਦੇ ਆ, ਜਿਨ੍ਹਾਂ ਨੇ ਗੱਲ ਸਾਡੇ ਦਿਮਾਗ 'ਚ ਪਾਈ, ਉਹਨਾਂ ਦੇ ਨਾਂ ਆ। ਸਾਨੂੰ ਕਹੀ ਜਾਂਦੇ ਵੀ ਇੱਕ ਕਰ ਲਓ। ਮੇਰੇ ਦਾਦਾ ਜੀ ਰਿਸ਼ਤੇਦਾਰੀਆਂ ਖਤਮ ਕਰ ਦੇਣਾ। ਜੇ ਇੱਕ ਮੁੰਡਾ ਕਿਸੇ ਕੋਲ ਤੇ ਉਹਦਾ ਚਾਚਾ ਕੌਣ ਹੋਊ? ਮੈਂ ਦਾਦਾ ਸਾਡੇ ਕੋਲ ਸਾਰਾ ਕੁਝ ਵਾਧੂ ਆ। ਪੂਰਾ ਵੀ ਨਹੀਂ, ਵਾਧੂ। ਹਾਂਜੀ, ਸਾਡੇ ਦਾਦਾ ਜੀ ਕੋਲ ਇੱਥੇ ਮਕਾਮ ਪਿੰਡ 'ਚ 100 ਕਿੱਲਾ ਜ਼ਮੀਨ ਸੀ। ਕਿਸੇ ਕਾਰਨ ਕਰਕੇ ਸਿਰਫ 2 ਬੱਚੇ 7 ਭਰਾ ਸੀ, ਉਧਰ 50 ਗਈ, ਉਹ ਕਹਿੰਦਾ ਯਾਰ ਉਹਨਾਂ ਨੂੰ 7 ਸਾਲ ਆ ਗਈ, 7 ਕਿੱਲੇ ਆ ਗਏ। ਅੱਛਾ ਮੇਰੇ 3 ਉਹਨਾਂ ਨੇ 7 ਕਿੱਲੇ ਤੋਂ 100 ਕਿੱਲਾ ਬਣਾਈ। ਸਾਡੇ ਘਰ ਦੇ ਵਿੱਚ 5 ਮੇਰੇ ਫਾਦਰ ਸਾਹਿਬ ਹਰੀ 3 ਭਰਾ ਸੀ, ਉਹਨਾਂ ਨੂੰ 25-30 ਕਿੱਲੇ ਦੇ ਅਕੋਰਡਿੰਗ ਆ ਗਈ। ਅੱਛਾ, ਮਗਰੋਂ ਸਾਡੇ ਫਾਦਰ ਸਾਹਿਬ ਨੇ ਫਿਰ ਉਹਨੂੰ 100 ਪਲੱਸ ਕੀਤਾ। ਅਸੀਂ 3 ਭਾਈ ਸਾਂ ਤੇ ਪਰ ਅੱਗੋਂ ਸਾਡਾ ਇੱਕ ਕਿੱਲੇ। ਇਹ ਵੈਸੇ ਬੜੀ ਇੱਕ ਅਜੀਬ ਜਿਹੀ ਗੱਲ ਆ ਤੇ ਮੈਂ ਬੜਾ ਹੈਰਾਨ ਹੋਇਆ ਸੁਣ ਕੇ। ਇਹਦੇ ਵੈਸੇ ਤੁਹਾਨੂੰ ਵੀ ਸੋਚਣ ਦੀ ਇਹ ਅਸੀਂ ਤਾਂ ਇਸ ਗੱਲ ਨੂੰ ਬੜਾ ਸੋਚਦੇ ਹਾਂ ਜੀ। ਹੁਣ ਇਸ ਗੱਲ ਤੇ ਅਸੀਂ ਜ਼ੋਰ ਵੀ ਲਾਉਣੇ ਪਏ ਪਰ ਅਸਰ ਨਹੀਂ ਕਰਦੇ, ਕਿਉਂਕਿ ਇਹ ਨਹੀਂ ਕਹਾਂਗੇ ਵੀ ਅਸੀਂ ਇੱਥੇ ਬੋਲ ਕੇ ਤੇ ਜਾ ਕੇ ਆਪਦੇ ਪੁੱਤ ਧੀ ਨੂੰ ਕਹਾਂਗੇ ਵੀ ਯਾਰ ਤੁਸੀਂ ਤੁਹਾਡੇ 2-4 ਜਵਾਕ ਹੋ, ਇੱਕ ਜਵਾਕ ਹੋ ਜਾਂਦਾ ਉਹ ਕਹਿੰਦਾ ਯਾਰ ਬਸ ਠੀਕ ਹੈ। ਹਾਂਜੀ। ਹੋਰ ਥੈਂਕ ਯੂ ਸਰ। ਥੈਂਕ ਯੂ।